ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਲਗਾਤਾਰ ਪਿਛਲੇ 2-3 ਦਿਨਾਂ ਦੇ ਉੱਤੇ ਦਰਬਾਰ ਸਾਹਿਬ ਦੇ ਲਾਈਵ ਟੈਲੀਕਾਸਟ ਦਾ ਵਿਵਾਦ ਸੁਰਖੀਆਂ ਦੇ ਅੰਦਰ ਹੈ। ਭਗਵੰਤ ਮਾਨ ਦੀ ਪੰਜਾਬ ਸਰਕਾਰ ਨੇ ਅਧਿਵੇਸ਼ਨ ਪਾਸ ਕਰਤਾ, ਰੂਲ ਪਾਸ ਕਰਤਾ ਹੈ, ਮਗਰ ਕੀ ਉਸ ਰੂਲ ਦੀ ਕੋਈ ਅਹਿਮੀਅਤ ਹੈ? ਬੜਾ ਵੱਡਾ ਸਵਾਲ ਹੈਗਾ। ਔਰ ਖਾਸ ਕਰਕੇ ਅਗਰ ਅਸੀਂ ਰਾਜਸਥਾਨ ਦੇ ਸਿੱਖਾਂ ਦੀ ਗੱਲ ਕਰਨੇ ਆ ਤੇ ਕੱਲ ਭਗਵੰਤ ਮਾਨ ਦਾ ਉੱਥੇ ਪੁਤਲਾ ਸਾੜਿਆ ਗਿਆ, ਉਹਦੀ ਫੋਟੋਆਂ ਦੇ ਉੱਤੇ ਜੁੱਤੀਆਂ ਮਾਰੀਆਂ ਗਈਆਂ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਔਰ ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿਚਕਾਰ ਪੰਜਾਬ ਸਰਕਾਰ ਸਿੱਧੀ ਦਖਲ ਦੇ ਰਹੀ ਹੈ। ਆਪਣੇ TV 84 ਦੇ ਪਲੇਟਫਾਰਮ ਦੇ ਉੱਤੇ ਅਸੀਂ ਸਾਰੀ ਖਬਰ ਐਕਸਕਲੂਸਿਵ ਤੌਰ ਦੇ ਉੱਤੇ ਦਿੱਤੀ ਹੈ ਤੇ ਅੱਜ ਅਸੀਂ ਦਿੱਲੀ ਕਮੇਟੀ ਦਾ ਪੱਖ ਲੈਣ ਲਈ ਅੱਜ ਪਹੁੰਚੇ ਹੈਗੇ ਗੁਰਦੁਆਰਾ ਰਕਾਬਗੰਜ ਸਾਹਿਬ। ਸਾਡੇ ਨਾਲ ਸਰ ਹਰਮੀਤ ਸਿੰਘ ਕਾਲਕਾ ਜੁੜ ਚੁੱਕੇ ਨੇ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ। ਫਤਿਹ ਦੀ ਸਾਂਝ ਕਰਨਾ ਹਰਮੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਮੀਤ ਸਿੰਘ ਜੀ, ਜਿਹੜੀ ਅਸੀਂ ਗੱਲ ਹੈਗੀ ਦਰਬਾਰ ਸਾਹਿਬ ਪ੍ਰਸਾਦ ਦੇ ਮਸਲੇ ਦੇ ਉੱਤੇ, ਸਾਰੀ ਦੁਨੀਆ ਇਸ ਮਸਲੇ ਦੇ ਖਿਲਾਫ ਹੈ। ਸੋਸ਼ਲ ਮੀਡੀਆ ਦੇ ਉੱਤੇ ਆਪੋਜੀਸ਼ਨ ਦੀਆਂ ਗੱਲਾਂ ਚੱਲ ਰਹੀਆਂ ਨੇ ਕਿ ਦਿੱਲੀ ਕਮੇਟੀ ਭਗਵੰਤ ਮਾਨ ਦੇ ਨਾਲ ਖਲੋਤੀ ਹੈ। ਤੁਹਾਨੂੰ ਅਸੀਂ ਬੁਰੀ ਲੱਗ ਰਹੀ ਹੈਗੀ ਕਿ ਤੁਸੀਂ ਭਗਵੰਤ ਮਾਨ ਦੇ ਇਸ ਫੈਸਲੇ ਦੇ ਉੱਤੇ ਉਹਨਾਂ ਦੇ ਨਾਲ ਖਲੋਤੇ ਦਿਖ ਰਹੇ ਹੋ? ਦੇਖੋ, ਮੈਨੂੰ ਲੱਗਦਾ ਕਿਸੇ ਦੀ ਇਹੋ ਜਿਹੀ ਕੋਈ ਗੱਲ ਕਿਸੇ ਵੀ ਸਾਡੇ ਮੈਂਬਰ ਨੇ, ਸਾਡੇ ਆਫਿਸ ਬੇਅਰ ਨੇ ਗੱਲ ਕੀਤੀ ਹੋਈ ਕਿ ਭਗਵੰਤ ਮਾਨ ਦੇ ਜਾਂ ਇਹ ਕਦਮ ਜਿਹੜਾ ਠੀਕ ਹੈ, ਇਹ ਤੇ ਆਪਣੇ ਆਪ ਹੀ ਗੱਲ ਬਣਾਈ ਜਾਂਦੀ ਹੈ ਕਿ ਜਦ ਬੰਦਾ ਚਾਹੁੰਦਾ ਹੈ ਕਿ ਅਸੀਂ ਨਾ ਬੋਲੀਏ ਕਿਸੇ ਗੱਲ ਦੇ ਉੱਤੇ ਤੇ ਉਹਨੂੰ ਉਹਦੀ ਐਕਸੈਪਟੈਂਸ ਮੰਨ ਲਈ ਜਾਂਦੀ ਹੈ। ਸੋ ਮੈਂ ਸਮਝਦਾ ਕਿ ਜਿਹੜਾ ਭਗਵੰਤ ਮਾਨ ਨੇ ਕੱਲ ਜੋ ਸਟੈਪ ਚੁੱਕਿਆ, ਇਹ ਸੰਵਿਧਾਨਿਕ ਤੌਰ ਦੇ ਉੱਤੇ ਬਿਲਕੁਲ ਗਲਤ ਹੈ। ਜਿੱਥੇ 1925 ਦਾ ਐਕਟ ਦਾ ਵੇਰਵਾ ਦੇ ਕੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗੱਲ ਕੀਤੀ ਹੈ, ਇਹਦੇ 'ਚ 100 ਲੀਗਲ ਜਿਹੜੀਆਂ ਮੈਂ ਕਹਿ ਸਕਦਾ ਚੇਂਜਸ ਹੈਗੀਆਂ ਨੇ, ਲੀਗਲ ਚੈਲੰਜਸ ਆ ਸਕਦੇ ਨੇ ਔਰ ਇਹ ਆਉਣਗੇ ਵੀ। ਮਗਰ ਸਿੱਧੀ ਤੌਰ ਦੇ ਉੱਤੇ ਤੁਸੀਂ ਸ਼੍ਰੋਮਣੀ ਕਮੇਟੀ ਦੇ ਵਰਕਿੰਗ ਦੇ ਉੱਤੇ ਜਿਹੜਾ ਉਹ ਕਿੰਤੂ ਪਰੰਤੂ ਕਰਦੇ ਹੋ, ਇੰਟਰਫੇਅਰ ਕੀਤਾ। ਇਹ ਨੌਬਤ ਆਈ ਕਿਉਂ ਹੈ? ਪਹਿਲੀ ਗੱਲ ਤੇ ਇਹ ਸਾਨੂੰ ਇਹਦੇ ਉੱਤੇ ਸੰਗਿਆਨ ਲੈਣਾ ਚਾਹੀਦਾ ਹੈ ਕਿ ਅੱਜ ਸੂਬੇ ਦੇ ਮੁੱਖ ਮੰਤਰੀ ਨੂੰ ਕਿਉਂ ਜ਼ਰੂਰਤ ਪੈ ਗਈ ਕਿ ਇੰਟਰਫੇਅਰ ਕਰਨਾ ਸ਼੍ਰੋਮਣੀ ਕਮੇਟੀ ਦੇ ਉੱਤੇ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਆਪਣੇ ਪ੍ਰਬੰਧ ਦੇ ਵਿੱਚ ਇੰਨੀਆਂ ਕਮੀਆਂ ਚੱਲ ਰਹੀਆਂ। ਸ਼੍ਰੋਮਣੀ ਕਮੇਟੀ ਦੀ ਅੱਜ 12 ਸਾਲ ਹੋ ਗਏ ਇਲੈਕਸ਼ਨਾਂ ਨਹੀਂ ਹੋਈਆਂ। ਸੋ ਜਿਹੜੀ ਕਮੇਟੀ ਅੱਜ ਇਲੀਗਲ ਤੌਰ ਦੇ ਉੱਤੇ ਚੱਲ ਰਹੀ ਹੈ, ਉਹ ਇਹੋ ਜਿਹੇ ਡਿਸੀਜਨਸ ਜਦ ਲੈਂਦੀ ਹੈ ਤਾਂ ਲੋਕਾਂ ਦੇ ਵਿੱਚ ਬੜਾ ਕਿੰਤੂ ਪਰੰਤੂ ਉੱਠਦੀਆਂ ਨੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਅੱਜ ਤੋਂ 1 ਸਾਲ ਪਹਿਲੇ ਤੁਹਾਡੇ ਸਾਰੇ ਚੈਨਲਾਂ ਦੇ ਉੱਤੇ ਤੁਸੀਂ ਲੋਕਾਂ ਨੇ ਚਲਾਇਆ ਸੀ ਕਿ ਜਥੇਦਾਰ ਅਕਾਲ ਤਖਤ ਉਸ ਵਕਤ ਦੇ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੂੰ ਇਹ ਕਹਿ ਕੇ ਆਏ ਸੀ ਕਿ ਮੈਂ ਹਫ਼ਤੇ 10 ਦਿਨ ਦੇ ਵਿੱਚ ਸਾਰੇ ਇਹਦਾ ਪ੍ਰਚਾਰ ਪ੍ਰਸਾਰ ਦੀ ਜਿਹੜੀ ਹੈ ਕਲੈਰਿਟੀ ਲੈ ਕੇ ਆਵਾਂਗਾ ਔਰ ਹੋਰ ਚੈਨਲਸ ਨੂੰ ਵੀ ਇਨਵਾਈਟ ਕਰਕੇ ਇਹ ਸਾਰੀ ਪਬਲਿਕਲੀ ਜੋ ਕੰਮ ਅੱਜ ਮਾਨ ਸਾਹਿਬ ਨੇ ਕੀਤਾ, ਜੋ ਮਾਨ ਸਰਕਾਰ ਕਰਨ ਜਾ ਰਹੀ ਹੈ, ਉਹ ਗੱਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਕਹਿ ਕੇ ਆਏ ਸੀ। ਮਗਰ ਹਫ਼ਤਾ 10 ਦਿਨ ਨਿਕਲ ਗਿਆ, ਅੱਜ ਸਾਲ ਹੋ ਗਿਆ, ਉਹਦੇ ਉੱਤੇ ਕਿਉਂ ਨਹੀਂ ਇਹਨਾਂ ਨੇ ਲਿਆ? ਸੋ ਇਹਦਾ ਮਤਲਬ ਇਹ ਨਹੀਂ ਹੈ ਕਿ ਜੋ ਤੁਹਾਡਾ, ਕਿਉਂਕਿ ਇਹ ਪੰਥ ਦੀ ਚੀਜ਼ ਹੈ, ਗੁਰੂ ਘਰ ਦੀ ਗੁਰਬਾਣੀ, ਗੁਰੂ ਦਾ ਬਾਣੀ ਦਾ ਪ੍ਰਚਾਰ ਪ੍ਰਸਾਰ ਜਿਹੜਾ ਹੈ ਉਹ ਹਰ ਵਸੇ ਹੋਣਾ ਚਾਹੀਦਾ ਹੈ, ਨਾ ਕਿ ਇੱਕ ਬੰਦਿਆਂ ਦੀ, ਇੱਕ ਫੈਮਿਲੀ ਦੀ ਇਹਦੇ ਉੱਤੇ ਮੋਨੋਪੋਲੀ ਬਣ ਜਾਏ ਔਰ ਉਹ ਫੈਮਿਲੀ ਜਿਸ ਤਰੀਕੇ ਦੇ ਨਾਲ ਚਾਹੇ, ਜਿਹਨੂੰ ਚਾਹੇ ਉਹਦੇ ਘਰ ਤੱਕ ਗੁਰਬਾਣੀ ਪਹੁੰਚੇਗਾ, ਜਿਹਦੇ ਘਰ ਨਹੀਂ ਚਾਹੇਗੀ ਉਹਦੇ ਘਰ ਨਹੀਂ ਪਹੁੰਚੇਗਾ। ਸੋ ਇਹ ਬੜੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਸੀ, ਇਹ SGPC ਦਾ ਪੈਰੋਗੇਟਿਵ ਸੀ। SGPC ਨੂੰ ਇਹਦੇ ਉੱਤੇ ਧਿਆਨ ਲੈਣਾ ਚਾਹੀਦਾ ਸੀ। ਮਗਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਅਸੀਂ ਮਜਬੂਰੀ ਸਮਝਦੇ ਹਾਂ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਉਹ ਵੀ ਜਿਸ ਤਰੀਕੇ ਦੇ ਨਾਲ ਜਥੇਦਾਰ ਸਾਹਿਬ ਕਾਰਜਕਾਰੀ ਸੀ, ਇਹ ਵੀ ਕਾਰਜਕਾਰੀ ਤੌਰ ਦੇ ਉੱਤੇ ਹੀ ਕੰਮ ਕਰ ਰਹੇ ਨੇ ਤੇ ਇਹਨਾਂ ਨੂੰ ਵੀ ਪਤਾ ਹੈ ਕਿ ਮੈਂ ਅੱਜ ਰਾਤ ਸੁੱਤਾ ਸਵੇਰੇ ਹੋਵਾਂਗਾ ਕਿ ਨਹੀਂ ਹੋਵਾਂਗਾ ਕਮੇਟੀ ਦੇ ਵਿੱਚ। ਸੋ ਇਸ ਕਰਕੇ ਉਹਨਾਂ ਦੀ ਵੀ ਮਜਬੂਰੀ ਅਸੀਂ ਸਮਝ ਸਕਦੇ ਹਾਂ। ਗੱਲ ਕੀਤੀ ਤੁਸੀਂ SGPC ਦੀ ਮਜਬੂਰੀ ਸਾਰੀ ਦੁਨੀਆ ਨੂੰ ਪਤਾ ਹੈਗੀ ਹੈ ਕਿ ਬਾਦਲ ਪਰਿਵਾਰ ਦਾ PTC ਚੈਨਲ ਹੈ ਔਰ ਕੱਲ੍ਹ ਤੇ ਧਾਮੀ ਸਾਹਿਬ ਨੇ ਆਪਣੀ ਪ੍ਰੈਸ ਕਾਨਫਰੰਸ 'ਚ ਖੁਦ ਕਬੂਲ ਕੀਤਾ ਹੈਗਾ ਕਿ ਖਾਲੀ PTC ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ ਕਿਉਂਕਿ ਉਹਦੇ ਉੱਤੇ ਸੁਖਬੀਰ ਬਾਦਲ ਦਾ ਕੰਟਰੋਲ ਹੈਗਾ। ਮਗਰ ਮੇਰਾ ਸਵਾਲ ਤੁਹਾਡੇ ਤੋਂ ਹੈਗਾ ਕਿ ਦਿੱਲੀ ਕਮੇਟੀ ਸਰ ਹਰਮੀਤ ਸਿੰਘ ਕਾਲਕਾ ਭਗਵੰਤ ਮਾਨ ਦੇ ਇਸ ਫੈਸਲੇ ਦੇ ਹੱਕ 'ਚ ਜਾਂ ਖਿਲਾਫ ਹੈ? ਦੇਖੋ, ਮੈਂ ਬਿਲਕੁਲ ਇਸ ਗੱਲ ਦੀਆਂ ਦੋਨੋਂ ਗੱਲਾਂ ਮੈਂ ਕਰ ਰਿਹਾ ਕਿ ਜੋ ਤਰੀਕਾ ਸੰਵਿਧਾਨਿਕ ਤੌਰ ਦੇ ਉੱਤੇ ਨੇ ਅਪਣਾਇਆ ਉਹ ਬਿਲਕੁਲ ਗਲਤ ਹੈ ਔਰ ਉਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ। ਮਗਰ ਜਿਹਦੀ ਇਹਦੀ ਰਿਕੁਆਇਰਮੈਂਟ ਕਿਉਂ ਪਈ ਹੈ, ਉਹਦੇ ਉੱਤੇ ਸਾਰਿਆਂ ਨੂੰ ਸੰਗਿਆਨ ਲੈਣਾ ਚਾਹੀਦਾ। ਜਿਹੜੀ ਮੈਂ ਹੁਣ ਪਹਿਲੇ ਵੀ ਗੱਲ ਕੀਤੀ ਹੈ, ਭਗਵੰਤ ਮਾਨ ਜੀ ਦਾ ਜਿਹੜਾ ਮਕਸਦ ਹੈ, ਉਹਨਾਂ ਦਾ ਜਿਹੜਾ ਲਕਸ਼ ਹੈ, ਉਹ ਬਿਲਕੁਲ ਠੀਕ ਹੈ ਕਿ ਇਹ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਸਾਰੇ ਚੈਨਲ ਦੇ ਉੱਤੇ ਇਕੁਅਲ ਰਾਈਟ ਹੋਣਾ ਚਾਹੀਦਾ। ਔਰ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿ ਉਹ ਕਿਸੇ ਵੀ ਤਰੀਕੇ ਦੇ ਨਾਲ ਉਹ ਇਹ ਤਾਂ ਨਹੀਂ ਕਹਿ ਰਹੇ ਕਿ PTC ਨਾ ਕਰੇ, ਜਦ ਸਭ ਵਸੇ ਓਪਨ ਹੈ ਤੇ PTC ਵਸੇ ਵੀ ਓਪਨ ਹੋਏਗਾ। ਮਗਰ ਦੀ ਵੇ ਉਹਨਾਂ ਨੇ ਉਹਦੇ ਵਿੱਚ ਅਸੈਂਬਲੀ ਦੇ ਵਿੱਚ ਪਾਸ ਕੀਤਾ, ਇਹ ਬਿਲਕੁਲ ਗੈਰ ਸੰਵਿਧਾਨਿਕ ਹੈ ਔਰ ਇਹਦੇ ਉੱਤੇ ਅਸੀਂ, ਮੈਂ ਪਹਿਲੀ ਗੱਲ ਕੀਤੀ ਹੈ ਕਿ ਅਸੀਂ ਉਹਦੀ ਨਿਖੇਧੀ ਕਰਦੇ ਹਾਂ। ਇੱਕ ਹੋਰ ਬੜੀ ਗਲਤ ਸਟੇਟਮੈਂਟ ਆਪਣੀ ਅਸੈਂਬਲੀ 'ਚ ਖੜੇ ਹੋ ਕੇ ਭਗਵੰਤ ਮਾਨ ਨੇ ਦਿੱਤੀ ਦਾੜੀ ਖੋਲ੍ਹਣ ਦੇ ਵਿਵਾਦ ਦੇ ਉੱਤੇ।
ਤੁਹਾਡਾ ਕੀ ਇਸ ਮਸਲੇ ਦੇ ਉੱਤੇ ਕਹਿਣਾ ਹੈ? ਗੁਰੂ ਸਾਹਿਬ ਦੀ ਬਖਸ਼ੇ ਹੋਏ ਸਾਡੇ ਕੇਸ ਨੇ, ਦਾੜਾ ਪ੍ਰਕਾਸ਼ ਕੀਤਾ, ਉਹਦੇ ਉੱਤੇ ਉਹਨਾਂ ਨੇ ਕਿੰਤੂ ਪ੍ਰੰਤੂ ਕੀਤਾ, ਤੁਸੀਂ ਉਸ ਉਹਨਾਂ ਦੇ ਲਫ਼ਜ਼ਾਂ ਨੂੰ ਜਿਸ ਮਜ਼ਾਕੀਆ ਤਰੀਕੇ ਦੇ ਨਾਲ ਉਸ ਗੱਲ ਨੂੰ ਬਣਾਇਆ ਗਿਆ, ਤੁਸੀਂ ਕਿਸ ਤਰੀਕੇ ਨਾਲ ਦੇਖਦੇ? ਦੇਖੋ ਜਿਹੜੀ ਦਾੜੀ ਔਰ ਗੁਰੂ ਕੇ ਕੇਸ ਨੇ ਜਿਹੜੇ, ਇਹ ਮਹਾਰਾਜ ਦੀ ਬਖਸ਼ਿਸ਼ ਹੈ ਹਰ ਸਿੱਖ ਦੇ ਉੱਤੇ, ਔਰ ਇਹਦੇ ਉੱਤੇ ਮਜ਼ਾਕੀਆ ਤੌਰ ਦੇ ਉੱਤੇ ਵੀ ਇਹ ਗੱਲ ਸੋਚੀ ਵੀ ਨਹੀਂ ਜਾ ਸਕਦੀ ਸੁਪਨੇ ਦੇ ਵਿੱਚ, ਔਰ ਇਹ ਉਸੇ ਬੰਦੇ ਨੂੰ ਇਹਦੇ ਬਾਰੇ ਪਤਾ ਹੋਏਗਾ ਜਿਹੜਾ ਆਪ ਗੁਰਸਿੱਖੀ ਵੱਲ ਚੱਲੇਗਾ। ਔਰ ਭਗਵੰਤ ਮਾਨ ਜੀ ਕੋਲ ਇਸ ਚੀਜ਼ ਦੀ ਉਮੀਦ ਰੱਖਣਾ ਹੀ ਮੈਂ ਸਮਝਦਾ ਕਿ ਸਾਡੀ ਗਲਤੀ ਹੈ ਕਿ ਜਿਹੜਾ ਬੰਦਾ ਆਪ ਸਭ ਤੋਂ ਜ਼ਿਆਦਾ ਜਿਹੜੀ ਗੁਰੂ ਪੰਥ ਦੇ ਵਿੱਚ ਬਜ਼ੁਰਗ ਰਹਿਤਾਂ ਆਉਂਦੀਆਂ, ਭਾਵੇਂ ਉਹ ਪਤਿਤ ਪੁਣੇ ਦੀਆਂ, ਭਾਵੇਂ ਦਾੜੀ ਕੱਟਣ ਦੀ, ਕੇਸ ਕੱਟਣ ਦੀ ਜਾਂ ਦਾੜੀ ਰੱਖਣ ਦੀ, ਉਹ ਸਾਰੀਆਂ ਚੀਜ਼ਾਂ ਉਹਨਾਂ ਦੇ ਵਿੱਚ ਆਪ ਪਰਪੱਕ ਨੇ। ਇਸ ਕਰਕੇ ਉਹਨਾਂ ਦਾ ਵੱਲੋਂ ਇਹ ਜਿਹੜਾ ਬਿਆਨ ਲਾਣਾ, ਮੈਂ ਸਮਝਦਾ ਕਿ ਵਾਕਈ ਇਸ ਤੋਂ ਵੱਡਾ ਨਿੰਦਕਯੋਗ ਨਹੀਂ ਹੋ ਸਕਦਾ ਕਿ ਪੰਜਾਬ ਦੇ ਸੂਬੇ ਦਾ ਮੁੱਖ ਮੰਤਰੀ ਹੋਏ ਔਰ ਦਾੜੀ ਦੇ ਪ੍ਰਕਾਸ਼ ਦੇ ਉੱਤੇ, ਦਾੜੀ ਨੂੰ ਬੰਨਣ ਦੇ ਉੱਤੇ ਕਿਸੇ ਵੀ ਬੰਦੇ ਦਾ ਆਪਣਾ ਨਿੱਜੀ ਫੈਸਲਾ ਹੋ ਸਕਦਾ, ਮਗਰ ਇਹਦੇ ਉੱਤੇ ਉਹਨਾਂ ਨੇ ਇਸ ਤਰੀਕੇ ਦੇ ਨਾਲ ਹਾਸੋਹੀਨ ਨਾਲ ਗੱਲ ਕਰਨੀ, ਇਹ ਵਾਕਈ ਨਿੰਦਕਯੋਗ ਹੈ ਔਰ ਇਹਦੇ ਉੱਤੇ ਉਹਨਾਂ ਨੂੰ ਦਰਬਾਰ ਸਾਹਿਬ ਜਾ ਕੇ ਮਾਫੀ ਵੀ ਮੰਗਣੀ ਚਾਹੀਦੀ ਹੈ। ਗਿਆਨੀ ਹਰਪ੍ਰੀਤ ਸਿੰਘ ਦਾ ਤੁਸੀਂ ਐਗਜ਼ਾਮਪਲ ਹੁਣੇ ਦਿੱਤਾ, ਜਿਸ ਤਰੀਕੇ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੂੰ ਕੱਢਿਆ ਗਿਆ ਔਰ ਰਘਬੀਰ ਸਿੰਘ ਹੋਰਾਂ ਨੂੰ ਦੂਸਰੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਣਾ ਦਿੱਤਾ ਗਿਆ, ਤੁਸੀਂ ਉਸ ਨਜ਼ਰੀਏ ਨੂੰ ਕਿਸ ਤਰੀਕੇ ਨਾਲ ਦੇਖਦੇ ਹੈਗੇ ਹੋ? ਕਿਉਂਕਿ ਲਫ਼ਜ਼ ਵਰਤੇ ਗਏ ਧਾਮੀ ਸਾਹਿਬ ਦੇ ਵੱਲੋਂ ਕਿ ਜਥੇਦਾਰ ਸਾਹਿਬ ਦੀ ਸਹਿਮਤੀ ਦੇ ਨਾਲ ਹੋਇਆ, ਜਦਕਿ ਉਹਨਾਂ ਦੇ ਇਸ ਫੈਸਲੇ ਵੇਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਉਸ ਵੇਲੇ ਨਹੀਂ ਰਹੇ ਉਸ ਪੋਸਟ ਦੇ ਉੱਤੇ, ਉਹ ਉੱਥੇ ਮੌਜੂਦ ਨਹੀਂ ਸਨ। ਤੁਸੀਂ ਇਸ ਫੈਸਲੇ ਨੂੰ ਕਿਸ ਤਰੀਕੇ ਨਾਲ ਦੇਖਦੇ? ਦੇਖੋ, ਇਹ ਤੇ ਸਾਰੀ ਦੁਨੀਆ ਦੇ ਵਿੱਚ ਜਗ ਜ਼ਾਹਿਰ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਇੱਕ ਸਹਿਮਤੀ ਹੈਗੀ ਹੈ ਜਾਂ ਕਿੰਨੀ ਸਹਿਮਤੀ ਹੋਏਗੀ, ਮਗਰ ਜਿਸ ਤਰੀਕੇ ਦੇ ਨਾਲ, ਕਿਉਂਕਿ ਇਹ ਪੈਰੋਗੇਟਿਵ ਇਹਨਾਂ ਨੇ ਆਪਣੇ ਹੱਥ 'ਚ ਰੱਖਿਆ ਹੋਇਆ SGPC ਕੋਲੋਂ ਕਿ ਵੀ ਜਥੇਦਾਰ ਨੂੰ ਕਿਸ ਤਰੀਕੇ ਦੇ ਨਾਲ ਲਾਣਾ, ਇਹ ਬਹੁਤ ਵੱਡਾ ਇੱਕ ਪੰਥ ਦੇ ਵਿੱਚ ਸਵਾਲ ਉੱਠ ਚੁੱਕਾ ਹੈ। ਔਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਸ ਤਰੀਕੇ ਦੇ ਨਾਲ ਸਾਨੂੰ ਫੋਨ ਆ ਰਹੇ ਨੇ ਦੇਸ਼ਾਂ ਤੋਂ ਵਿਦੇਸ਼ਾਂ ਤੋਂ, ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹਦੇ ਉੱਤੇ ਇੱਕ ਬਹੁਤ ਜਲਦੀ ਪੂਰੇ ਪੰਥ ਦਰਦੀਆਂ ਦੀ ਇੱਕ ਮੀਟਿੰਗ ਬੁਲਾਉਣ ਜਾ ਰਹੇ ਹਾਂ ਔਰ ਇਸ ਗੱਲ ਦੇ ਉੱਤੇ ਸੰਗਿਆਨ ਲਿਆ ਜਾਏਗਾ ਕਿ ਜਿਸ ਤਰੀਕੇ ਦੇ ਨਾਲ ਇਹਦਾ ਇੱਕ ਵਿਧੀ ਵਿਧਾਨ ਬਣਾਇਆ ਜਾਏ, ਕਿਉਂਕਿ ਸਾਡਾ ਅਕਾਲ ਤਖਤ ਸਾਹਿਬ ਸਾਡੀ ਪ੍ਰਭੂ ਸੱਤਾ ਦਾ ਕੇਂਦਰ ਹੈ ਔਰ ਉਹਦੇ ਉੱਤੇ ਇਹ ਨਹੀਂ ਹੋ ਸਕਦਾ ਕਿ ਰਾਤ ਨੂੰ ਸੁੱਤੇ ਹੋਏ ਸਾਨੂੰ ਇਹ ਨਾ ਪਤਾ ਹੋਏ ਕਿ ਸਵੇਰੇ ਸਾਡੇ ਉੱਠ ਕੇ ਸਾਡਾ ਹੈੱਡ ਉੱਥੇ ਦਾ ਜਥੇਦਾਰ ਕੌਣ ਹੋਏਗਾ ਔਰ ਕੁਝ ਚੰਦ ਲੋਕ ਇਹਦਾ ਫੈਸਲਾ ਕਰਨ। ਅਗਰ ਇਹ ਚੰਦ ਲੋਕਾਂ ਨੇ ਫੈਸਲਾ ਕੀਤਾ, ਇਹ ਫੈਸਲਾ ਇਹਨਾਂ ਨੂੰ ਮੁਬਾਰਕ ਹੋਏ, ਪੂਰੇ ਪੰਥ ਨੂੰ ਇਹ ਫੈਸਲਾ ਮੁਬਾਰਕ ਨਹੀਂ ਹੈ। ਔਰ ਜਿਸ ਤਰੀਕੇ ਦੇ ਨਾਲ ਜਥੇਦਾਰ ਸਾਹਿਬ ਨੂੰ ਹਟਾਇਆ ਗਿਆ, ਇਹ ਬਹੁਤ ਵੱਡਾ ਮੈਂ ਸਮਝਦਾ ਕਿ ਇੱਕ ਗਲਤ ਮੈਸੇਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਔਰ ਉਹਨਾਂ ਦੇ ਜਿਹੜੇ ਉਹਨੂੰ ਚਲਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਹੈ, ਇਹਨਾਂ ਨੇ ਪੰਥ ਦੇ ਵਿੱਚ ਬਹੁਤ ਵੱਡਾ ਗਲਤ ਮੈਸੇਜ ਦਿੱਤਾ। ਜਿਹੜੇ ਸਾਬਕਾ ਹੁਣ ਕਹੀਏ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਨੇ, ਤੁਹਾਡੀ ਉਹਨਾਂ ਨੂੰ ਕੁਰਸੀ ਤੋਂ ਉਤਾਰੇ ਜਾਣ ਤੋਂ ਬਾਅਦ ਕੀ ਤੁਹਾਡੀ ਉਹਨਾਂ ਦੇ ਨਾਲ ਪਿਛਲੇ 2-3 ਦਿਨਾਂ 'ਚ ਕੋਈ ਗੱਲਬਾਤ ਹੋਈ ਹੈ? ਦੇਖੋ, ਮੇਰੀ ਉਹਨਾਂ ਨਾਲ ਤਕਰੀਬਨ ਰੋਜ਼ਾਨਾ ਗੱਲਬਾਤ ਪਹਿਲੇ ਵੀ ਹੁੰਦੀ ਸੀ ਔਰ ਮੇਰੀ ਉਹਨਾਂ ਨਾਲ ਹੁਣ ਵੀ ਹੋਈ ਹੈ, ਮਗਰ ਇਹ ਗੱਲਾਂ ਜਿਹੜੀਆਂ ਕਈ ਚੀਜ਼ਾਂ ਕੈਮਰੇ ਦੇ ਅੱਗੇ ਨਹੀਂ ਕੀਤੀਆਂ ਜਾਂਦੀਆਂ, ਮਗਰ ਇਸ ਗੱਲ ਦੇ ਬਾਰੇ ਸਾਰੀ ਜਗ ਜ਼ਾਹਿਰ ਜਿਹੜੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਹਟਾਇਆ ਗਿਆ, ਕਿਉਂ ਹਟਾਇਆ ਗਿਆ, ਇਹਦੇ ਕਾਰਨ ਵੀ ਚੰਦ ਦਿਨਾਂ 'ਚ ਤੁਹਾਡੇ ਸਾਹਮਣੇ ਆ ਜਾਣਗੇ ਕਿ ਸ਼੍ਰੋਮਣੀ ਅਕਾਲੀ ਦਲ ਫਿਰ ਕੋਈ ਨਾ ਕੋਈ ਜਥੇਦਾਰ ਦੇ ਕੰਧੇ ਦੇ ਉੱਤੇ ਬੰਦੂਕ ਰੱਖ ਕੇ ਕੋਈ ਨਾ ਕੋਈ ਗੈਰ ਪੰਥਕ ਕੰਮ ਕਰਾਉਣਾ ਚਾਹ ਰਹੇ, ਜਿਸ ਤਰੀਕੇ ਨਾਲ ਪਹਿਲੇ ਹੋਇਆ। ਜਿਸ ਵਕਤ ਡੇਰਾ ਮੁਖੀ ਦੀ ਮਾਫੀ ਦੀ ਵੀ ਚਿੱਠੀ ਦੀ ਗੱਲ ਨਿਕਲੀ ਸੀ, ਜਿਹੜੀ ਜਿਸ ਤਰੀਕੇ ਨਾਲ ਮਾਫੀ ਦਿੱਤੀ ਗਈ, ਉਸ ਵਕਤ ਜਥੇਦਾਰ ਨੂੰ ਵੀ ਦਬਾ ਕੇ ਕਿਸ ਤਰੀਕੇ ਨਾਲ ਉਹਨਾਂ ਕੋਲ ਗਲਤ ਕੰਮ ਕਰਾਏ ਗਏ। ਹੋਰ ਜਿਹੜੀ ਪੰਥ ਦੀ ਸਰਕਾਰ ਰਹੀ ਹੈ ਜਿਸ ਵਕਤ, ਉਹਨਾਂ ਨੇ ਜੋ ਗੈਰ ਮੈਂ ਕਹਿ ਸਮਝਦਾ ਕਿ ਕੌਮ ਦੇ ਅਗੇਂਸਟ ਜਿਹੜੇ ਜਾ ਕੇ ਕੰਮ ਕੀਤੇ ਨੇ, ਉਹ ਸਾਰੇ ਕੰਮ ਸਭ ਦੇ ਅੱਗੇ ਜਗ ਜ਼ਾਹਿਰ ਨੇ ਔਰ ਉਹਨਾਂ ਤੇ ਪਰਦਾ ਪਾਉਣ ਵਾਸਤੇ ਜਥੇਦਾਰਾਂ ਨੂੰ ਵਰਤਿਆ ਜਾਂਦਾ। ਸੋ ਮੈਂ ਤੇ ਆਪਣੀ ਪਹਿਲੇ ਦਿਨ ਦੀ ਜਿਹੜੀ ਮੈਂ ਇੰਟਰਵਿਊ ਦਿੱਤੀ ਹੈ, ਜਿਸ ਦਿਨ ਗਿਆਨੀ ਰਘਬੀਰ ਸਿੰਘ ਜੀ ਨੂੰ ਲਾਇਆ ਕਿ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਇਹੋ ਜਿਹੇ ਇੱਕ ਭਲੇ ਮਾਨਸ ਨੂੰ, ਜਿਨ੍ਹਾਂ ਦੀ ਅੱਛੀ ਸਾਬ ਸਵੀ ਹੈ, ਇਹਨਾਂ ਨੂੰ ਵੀ ਮਹਾਰਾਜ ਕੀ ਕਹਿੰਦੇ ਨੇ ਬਖਸ਼ਣ ਔਰ ਇਹਨਾਂ ਨੂੰ ਵੀ ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਰੱਖਣ ਤਾਂ ਕਿ ਇਹਨਾਂ ਕੋਲ ਕੋਈ ਗਲਤ ਕੰਮ ਨਾ ਕਰਾ ਸਕਣ। ਕਿਉਂਕਿ ਅੱਜ ਜਿਸ ਤਰੀਕੇ ਦੇ ਨਾਲ ਲਾਇਆ, ਕੁਝ ਪਤਾ ਨਹੀਂ 6 ਮਹੀਨੇ ਬਾਅਦ, 6 ਹਫ਼ਤਿਆਂ ਬਾਅਦ ਜਾਂ 6 ਦਿਨਾਂ ਬਾਅਦ ਇਹਨਾਂ ਨੂੰ ਵੀ ਹਟਾਤਾ ਜਾਏ। ਗੁਰਬਾਣੀ ਦੇ ਪ੍ਰਸਾਰਣ ਦੇ ਉੱਤੇ ਦੁਬਾਰਾ ਆਉਂਦੇ ਹੈਗੇ ਆ, ਤੁਸੀਂ ਵੀ ਹੁਣੇ ਥੋੜੀ ਦੇਰ ਪਹਿਲੇ ਸੋਸ਼ਲ ਮੀਡੀਆ ਦੇ ਉੱਤੇ ਹੁਣੇ ਮੀਡੀਆ ਨੂੰ ਬਾਈਟ ਵੀ ਦਿੱਤੀ ਹੈਗੀ ਹੈ ਕਿ PTC ਦੇ ਉੱਤੇ ਆਮ ਬੰਦਿਆਂ ਤੱਕ ਸਹੂਲਤ ਨਹੀਂ ਪਹੁੰਚ ਰਹੀ। PTC ਦੇ ਡਾਇਰੈਕਟਰ ਜਿਹੜੇ ਹੈਗੇ ਨੇ, ਉਹਨਾਂ ਨੇ ਚੈਲੰਜ ਕੀਤਾ ਆਪਣੇ ਫੇਸਬੁੱਕ ਪੇਜ ਦੇ ਉੱਤੇ ਕਿ ਸਾਡਾ ਅਗਰ ਇੱਕ ਵੀ ਕੋਈ ਸੰਗਤ ਦੇ ਵਿੱਚ ਉਹਦੀ ਕੋਈ ਬਿੱਲ ਪੇਸ਼ ਕਰ ਦੇਵੇ ਜਾਂ ਸਾਬਿਤ ਕਰ ਦੇਵੇ ਕਿ PTC ਫ੍ਰੀ ਨਹੀਂ ਜਾ ਰਿਹਾ, ਉਹ ਤੇ ਚੈਲੰਜ ਦੇ ਰਹੇ ਨੇ ਕਿ ਸਾਡੇ ਵੱਲੋਂ ਤਾਂ ਸਭ ਕੁਝ ਫ੍ਰੀ ਹੈਗਾ, ਸਾਬਿਤ ਕਰੋ ਕਿ ਪੈਸੇ ਦੀ ਕੋਈ ਟ੍ਰਾਂਜੈਕਸ਼ਨ ਹੋਈ ਹੈ। ਦੇਖੋ, ਮੈਂ ਤੇ ਗੱਲ ਪੈਸੇ ਦੀ, ਕਮਰਸ਼ੀਅਲ ਦੀ ਗੱਲ ਹੀ ਨਹੀਂ ਕੀਤੀ ਹੈ। ਮੈਂ ਤੇ ਗੱਲ ਕਰ ਰਿਹਾ ਕਿ ਜਿਹੜੇ ਲੋਕ
ਲੋਕਾਂ ਦੇ ਘਰ ਅੱਜ ਪੀਟੀਸੀ ਜਾਂਦਾ ਹੈ। ਸ਼੍ਰੋਮਣੀ ਕਮੇਟੀ ਨਾਲ ਪੈਸੇ ਦੇ ਟ੍ਰਾਂਜੈਕਸ਼ਨ ਦੀ ਗੱਲ ਹੀ ਨਹੀਂ ਹੋਈ। ਜਿਨ੍ਹਾਂ ਦੇ ਘਰ ਦੇ ਵਿੱਚ ਅੱਜ ਤੁਸੀਂ ਵੀ ਆਪਣੇ ਘਰ ਦੇ ਵਿੱਚ ਜਿਸ ਵਕਤ ਲਗਾਉਂਦੇ ਹੋ ਪੀਟੀਸੀ ਦੇਖਣਾ ਹੋਏ ਤੇ ਤੁਸੀਂ ਕਿਸੇ ਨਾ ਕਿਸੇ ਵੱਡੇ ਚੈਨਲ ਨਾਲ ਕਨੈਕਟਡ ਹੋਵੋ, ਭਾਵੇਂ ਉਹ ਟਾਟਾ ਸਕਾਈ ਦੇ ਨਾਲ ਹੋਵੇ ਜਾਂ ਇਹੋ ਜਿਹੀਆਂ ਜਿਹੜੀਆਂ ਹੋਰ ਸੁਵਿਧਾਵਾਂ ਦੇ ਰਹੀ ਹੈ, ਤੇ ਉਹਨਾਂ ਦੀਆਂ ਸਬਸਕ੍ਰਿਪਸ਼ਨ ਅਸੀਂ ਲੋਕ ਪੇ ਕਰਦੇ ਹਾਂ। ਇਹ ਗੱਲ ਤੇ ਇੱਥੇ ਹੋ ਰਹੀ ਹੈ ਕਿ ਜਿੱਥੇ ਜੇ ਅਗਰ ਅੱਜ ਦੂਰਦਰਸ਼ਨ ਨੂੰ ਲੈਣਾ ਚਾਹੁੰਦਾ ਹੈ ਤੇ ਕਿਉਂ ਨਹੀਂ ਦਿੱਤਾ ਜਾਏਗਾ ਜੀ ਦੂਰਦਰਸ਼ਨ ਨੂੰ, ਜਾਂ ਉੱਥੇ ਜਿਹੜੇ ਫ੍ਰੀ ਵੈਬ ਚੈਨਲਸ ਜਿਹੜੇ ਜਾਣਾ ਚਾਹੁੰਦੇ ਨੇ ਸੇਵਾ ਲੈਣ ਵਾਸਤੇ। ਇਸ ਕਰਕੇ ਅਸੀਂ ਵੀ ਦਿੱਲੀ 'ਚ ਕਈ ਚੈਨਲਸ ਨੂੰ ਦਿੱਤਾ ਹੋਇਆ, ਸਾਡੇ ਗੁਰਦੁਆਰਾ ਸਾਹਿਬ ਤੋਂ ਰਿਲੇ ਹੋ ਰਿਹਾ, ਮਗਰ ਇਹ ਅਸੀਂ ਪੇ ਤੇ ਨਹੀਂ ਕਰ ਰਹੇ। ਜਿਹੜੇ ਲੋਕ ਇਹਦੇ ਉੱਤੇ ਇਹ ਸੁਵਿਧਾਵਾਂ ਲੈਂਦੇ ਨੇ ਉਹਨਾਂ ਨੂੰ ਪੇ ਕਰਨੀਆਂ ਪੈਂਦੀਆਂ। ਸੋ ਇਹ ਪ੍ਰਚਾਰ ਪ੍ਰਸਾਰ ਵਾਸਤੇ ਮੈਂ ਸਮਝਦਾ ਕਿ ਕਿੰਤੂ ਪਰੰਤੂ ਵਾਲੀ ਕੋਈ ਗੱਲ ਹੋਣੀ ਨਹੀਂ ਚਾਹੀਦੀ, ਕਿਉਂਕਿ ਸਾਰਿਆਂ ਵਾਸਤੇ ਓਪਨ ਹੋ ਰਿਹਾ। ਸੋ ਮੈਂ ਪਹਿਲੀ ਵੀ ਗੱਲ ਕੀਤੀ ਹੈ ਕਿ ਜਿਹੜਾ ਮਕਸਦ ਹੈ ਉਹ ਠੀਕ ਹੈ, ਮਗਰ ਉਹਦੀ ਰੂਪ ਰੇਖਾ ਜਿਹੜੀ ਬਣਾਈ ਗਈ ਹੈ ਵਿਧਾਨ ਸਭਾ 'ਚ ਪਾਸ ਕਰਨ ਦੀ, ਉਹ ਗਲਤ ਹੈ। ਕਿਤੇ ਨਾ ਕਿਤੇ ਐਸਜੀਪੀਸੀ ਨੂੰ ਆਪਣੇ ਫੈਸਲਿਆਂ ਦੇ ਉੱਤੇ ਦੁਬਾਰਾ ਸੋਚਣਾ ਪਏਗਾ, ਕਿਉਂਕਿ ਇਹ ਮਸਲਾ ਗੁਰਬਾਣੀ ਦੇ ਪ੍ਰਸਾਰਣ ਨਾਲ ਜੁੜਿਆ ਤੇ ਪੂਰੀ ਦੁਨੀਆ ਦੇ ਸਿੱਖ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਸਾਰਣ ਨੂੰ ਮੁਫਤ ਦੇਖਣਾ ਚਾਹੁੰਦੇ ਨੇ। ਸਾਡੀ ਕੋਸ਼ਿਸ਼ ਹੈ ਸਾਰੇ ਮਸਲੇ ਦੇ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰ ਹਰਮੀਤ ਸਿੰਘ ਕਾਲਕਾ ਦਾ ਪੱਖ ਵੀ ਅਸੀਂ ਤੁਹਾਡੇ ਤੱਕ ਰੱਖੀਏ। ਅਗਲੇ ਮਸਲੇ ਦੇ ਨਾਲ ਅਸੀਂ ਫਿਰ ਹਾਜ਼ਰ ਹੋਵਾਂਗੇ। ਲੈਣੇ ਸਦਾ ਹਰਮੀਤ ਸਿੰਘ ਜੀ ਤੋਂ ਇਜਾਜ਼ਤ। ਹਰਮੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।